ਕਹਿੰਦੇ ਆ ਵੀ ਭਾਰਤ ਵਿੱਚ ਲੋਕਤੰਤਰ ਆ ਤੇ ਲੋਕਾਂ ਨੂੰ ਆਪਦੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਆ, ਪਰ ਇੱਥੇ ਤਾਂ ਸਿੱਖਾਂ ਨੂੰ ਆਪਦੇ ਧਰਮ ਦੇ ਬਾਰੇ ਗੱਲ ਕਰਨ ਦਾ ਵੀ ਹੱਕ ਨਹੀਂ ਹੈਗਾ। ਗੁਰਬਾਣੀ ਅਨੁਸਾਰ ਈਸਾ ਮਸੀਹ ਬਾਰੇ ਚਰਚਾ ਕਰਦਿਆਂ ਹੋਇਆਂ ਇੱਕ ਉੱਚ ਕੋਟੀ ਦੇ ਵਿਦਵਾਨ ਨੇ ਗੁਰਮਤ ਦਾ ਪੱਖ ਦੱਸਿਆ ਤਾਂ ਉਹਦੇ ਖਿਲਾਫ ਵੀ ਬੜਾ ਹੋ ਹੱਲਾ ਮਚਿਆ। ਆਖਰ ਉਹਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ। ਇਸ ਤਰੀਕੇ ਨਾਲ ਅੱਜ ਭਾਰਤ ਦੇ ਵਿੱਚ ਜਦੋਂ ਵੀ ਕੋਈ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੀ ਗੱਲ ਕਰੂਗਾ ਤਾਂ ਜਿਹੜੇ ਲੋਕ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣ ਨੇ ਉਹ ਸਿੱਖਾਂ ਉੱਤੇ ਪਰਚਾ ਦਰਜ ਕਰਵਾ ਸਕਦੇ ਆ ਕਿ ਜੀ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ। ਇਹ ਲੋਕ ਕਿਉਂ ਕਹਿੰਦੇ ਆ ਕਿ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਆ। ਜਿਹੜੀ ਗੱਲ ਮੈਕਾਲਫ ਵਰਗੇ ਜਾਂ ਹੋਰ ਜਿਹੜੇ ਗੈਰ ਸਿੱਖ ਵਿਦਵਾਨ ਹੋਏ ਨੇ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਸਿੱਖੀ ਦਾ ਜਿਹੜਾ ਪੱਖ ਆ, ਜਿਹੜਾ ਸਿੱਖ ਫਲਸਫਾ ਹੈ, ਉਹਦੇ ਕਦੇ ਵੀ ਹਿੰਦੂਇਜ਼ਮ ਵਾਲੇ ਪ੍ਰਵਾਨ ਨਹੀਂ ਕਰ ਸਕਦੇ। ਉਹ ਨਫ਼ਰਤ ਕਰਦੇ ਆ ਔਰ ਇਹਨੂੰ ਮਾੜਾ ਮੰਨਦੇ। ਤੇ ਅੱਜ ਅਗਲਿਆਂ ਕੋਲੇ ਰਾਜ ਭਾਗ ਦੀ ਤਾਕਤ ਆ ਤੇ ਅਗਲੇ ਜਦੋਂ ਚਾਹਣ ਜਿਹਨੂੰ ਚਾਹਣ ਰਗੜਾ ਚਾੜ ਸਕਦੇ ਆ। ਜਿਹੜੇ ਨਾਇਕ ਸੀ, ਜਿਨ੍ਹਾਂ ਨੂੰ ਨਾਇਕ ਮੰਨਿਆ ਗਿਆ, ਉਹ ਇਸ ਕਰਕੇ ਨਾਇਕ ਸੀ ਕਿਉਂਕਿ ਉਹ ਆਰੀਅਨ ਨਸਲ ਦੇ ਸੀ ਤੇ ਲਿਖਣ ਵਾਲਿਆਂ ਦੀ ਮਨਸ਼ਾ ਸੀ ਕਿ ਆਰੀਅਨ ਨਸਲ ਵਾਲਿਆਂ ਦੇ ਸਾਰੇ 100 ਖੂਨ ਮਾਫ ਹੋਣ ਤੇ ਜਿਹੜਾ ਅਨ ਆਰੀਅਨ ਆ ਉਹ ਮਾੜਾ ਹੀ ਹੁੰਦਾ। ਉਹ ਚਾਹੇ ਜਿੰਨਾ ਵੀ ਮਰਜ਼ੀ ਚੰਗਾ ਰਿਹਾ ਹੋਵੇ ਲਾਈਫ ਦੇ ਵਿੱਚ, ਉਹ ਗਲਤੀ ਆ, ਉਹ ਭੈੜਾ ਹੀ ਆ, ਉਹਦੇ ਨਾਲ ਕਿਸੇ ਕਿਸਮ ਦੀ ਕੋਈ ਚੰਗਿਆਈ ਉਹਦੀ ਨਹੀਂ ਹੈ। ਉਹ ਜਵਾਹਰ ਲਾਲ ਨਹਿਰੂ ਦੀਆਂ 2 ਕਿਤਾਬਾਂ ਨੇ। ਇੱਕ ਤਾਂ ਉਹਨੇ ਆਪਦੀ ਲਾਈਫ ਸਟੋਰੀ ਲਿਖੀ ਆ, ਮੇਰੀ ਕਹਾਣੀ ਹਿੰਦੀ ਚ ਛਪਦੀ ਆ ਤੇ ਇੰਗਲਿਸ਼ ਵਿੱਚ ਮਾਈ ਸਟੋਰੀ ਕਰਕੇ ਹੈ। ਦੂਸਰੀ ਉਹਨੇ ਡਿਸਕਵਰੀ ਆਫ ਇੰਡੀਆ ਜਾਂ ਭਾਰਤ ਇੱਕ ਖੋਜ, ਭਾਰਤ ਕੀ ਖੋਜ, ਏਦਾਂ ਦੀ ਕਿਤਾਬ ਵੀ ਲਿਖੀ ਹੈ। ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਇਸ ਗੱਲ ਨੂੰ ਬਲ ਦਿੰਦੀਆਂ ਨੇ ਕਿ ਇੱਥੇ ਆਰੀਅਨ ਨਸਲ ਜਿਹੜੀ ਆ ਉਹ ਬਾਹਰੋਂ ਆਈ। ਉਹ ਜਿਹੜਾ ਦੇਵ ਤੇ ਦਾਨਵ ਦਾ ਕਨਸੈਪਟ ਆ ਉਹਦੇ ਫਿਰ ਅਰਥ ਬਦਲ ਜਾਂਦੇ ਨੇ ਕਿ ਦੇਵਤਾ ਉਹ ਲੋਕ ਨੇ ਜਿਨ੍ਹਾਂ ਨੂੰ ਦੇਵਤੇ ਜਾਂ ਦੇਵ ਬਣਾ ਕੇ ਪੇਸ਼ ਕੀਤਾ ਗਿਆ ਤੇ ਦਾਨਵ ਉਹ ਲੋਕ ਨੇ ਜਿਹੜੇ ਭਾਰਤ ਦੇ ਮੂਲ ਵਾਸੀ ਅਸਲ ਵਾਸੀ ਲੋਕ ਸੀ। ਤੇ ਭਾਰਤ ਦੇ ਮੂਲ ਵਾਸੀ ਅਸਲ ਵਾਸੀ ਲੋਕ ਅੱਜ ਕੌਣ ਨੇ? ਜਿਨ੍ਹਾਂ ਨੂੰ ਅੱਜ SC ਤੇ BC ਕਹਿ ਕੇ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਭਾਰਤ ਵਿੱਚ ਪਿਛਲੇ ਲੰਮੇ ਅਰਸੇ ਤੋਂ ਦੁਰਕਾਰਿਆ ਜਾਂਦਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਆ ਵੀ ਭਾਰਤ ਵਿੱਚ ਲੋਕਤੰਤਰ ਆ ਤੇ ਲੋਕਾਂ ਨੂੰ ਆਪਦੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਆ, ਪਰ ਇੱਥੇ ਤਾਂ ਸਿੱਖਾਂ ਨੂੰ ਆਪਦੇ ਧਰਮ ਦੇ ਬਾਰੇ ਗੱਲ ਕਰਨ ਦਾ ਵੀ ਹੱਕ ਨਹੀਂ ਹੈਗਾ। ਉਲਟਾ ਸਿੱਖਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਆਪਦੇ ਧਰਮ ਦੇ ਇਤਿਹਾਸ ਬਾਰੇ ਜਾਂ ਧਰਮ ਗ੍ਰੰਥ ਦੇ ਵਿੱਚ ਜੋ ਤੁਹਾਨੂੰ ਸੇਧ ਦਿੱਤੀ ਗਈ ਆ ਉਹਦੇ ਬਾਰੇ ਗੱਲ ਨਾ ਕਰੋ, ਨਹੀਂ ਪਰਚੇ ਦਰਜ ਹੋਣ। ਸੋ ਅੰਬਾਲੇ ਤੋਂ ਇੱਕ ਖਬਰ ਜਿਹੜੀ ਅੱਜ ਅਖਬਾਰਾਂ 'ਚ ਛਪੀ ਆ ਉਹ ਮੈਂ ਸੰਗਤਾਂ ਨਾਲ ਸਾਂਝੀ ਕਰਾਂ, ਫਿਰ ਉਹਦੇ ਉੱਤੇ ਆਪਾਂ ਅੱਗੇ ਚਰਚਾ ਕਰਾਂਗੇ। ਪੰਜਾਬੀ ਟ੍ਰਿਬਿਊਨ ਦੀ ਇਹ ਖਬਰ ਹੈ ਕਿ ਕਰਵਾ ਚੌਥ ਮੌਕੇ ਅੰਬਾਲਾ ਛਾਉਣੀ ਦੇ ਨਾਲ ਲੱਗਦੇ ਪਿੰਡ ਉਹ ਵਿੱਚ ਸਿੱਖ ਨੌਜਵਾਨ ਫੁਲਜੀਤ ਸਿੰਘ ਚੀਮਾ ਨੇ ਮਰਹੂਮ ਢਾਡੀ ਦਇਆ ਸਿੰਘ ਦਿਲਵਰ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਫਾਰਵਰਡ ਕਰ ਦਿੱਤੀ, ਜਿਸ ਨੂੰ ਲੋਕਾਂ ਨੇ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਦੱਸਦਿਆਂ ਵਿਰੋਧ ਕੀਤਾ। ਹਾਲਾਂਕਿ ਨੌਜਵਾਨ ਨੇ ਪੰਚਾਇਤ ਵਿੱਚ ਮੁਆਫੀ ਮੰਗ ਲਈ ਤੇ ਵੀਡੀਓ ਵੀ ਡਿਲੀਟ ਕਰ ਦਿੱਤੀ ਸੀ, ਪਰ ਰਾਤ 11:30 ਵਜੇ ਦੇ ਕਰੀਬ 250-300 ਲੋਕਾਂ ਨੇ ਇਕੱਠੇ ਹੋ ਕੇ ਇੱਟਾਂ ਵੱਟਿਆਂ ਨਾਲ ਨੌਜਵਾਨ ਦੇ ਘਰ ਉੱਤੇ ਹਮਲਾ ਕਰ ਦਿੱਤਾ ਤੇ ਉਸ ਦੀ ਕਾਰ ਵੀ ਭੰਨ ਦਿੱਤੀ। ਨੌਜਵਾਨ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਨੌਜਵਾਨ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰ ਲਿਆ। ਅੱਜ ਨੌਜਵਾਨ ਦੀ ਗ੍ਰਿਫਤਾਰੀ ਸੰਬੰਧੀ ਲੋਕਾਂ ਨੇ ਸਿਵਲ ਹਸਪਤਾਲ ਨੇੜੇ ਅੰਬਾਲਾ ਜਗਾਦਰੀ ਮਾਰਗ ਤੇ ਜਾਮ ਲਾ ਦਿੱਤਾ। ਸੂਚਨਾ ਮਿਲਦੇ ਹੀ DSP ਰਾਮ ਕੁਮਾਰ ਤੇ SHO ਸਦਰ ਵਿਜੇ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚੇ
विश्व हिंदू परिषद के संगठन सकत्तर विकास बिश्नोई ने कहा कि एक व्यक्ति वालों माता दुर्गा खिलाफ जो टिप्पणी की गई है वो बेहद निंदणयोग है। दूजे पासे अज सिख समाज के प्रतिनिध श्रोमणी कमेटी के मैंबर हरपाल सिंह पाली की अगवाई हेठ SP जशनदीप सिंह रंधावा नूं मिले ते नौजवान उत्ते जानलेवा हमला करके उसके घर अते गड्डी की भंन तोड़ करन वालियां खिलाफ बनदी कानूनी कार्रवाई कीते जाण दी मंग की। नौजवान के परिवारक मैंबर लखवीर सिंह ने इस संबंधी SP नूं कुछ व्यक्तियों खिलाफ शिकायत दी है जिन्हां दी अगवाई हेठ उक्त हमला होया सी। इसे तरीके की एक गल 4-5 साल पहला इधर सुल्तानपुर लोधी वाले पासे शायद करतारपुर इत्थे किते हुई सी दुआबे दे विच कि जिहड़ा प्रचारक सी उन्हें गुरबाणी के अनुसार जो वाल्मीक नामी महापुरुष ला लो, शख्सियत ला लो, हस्ती ला लो, उहदे बारे जो भी कुछ गुरबाणी अनुसार दस्सिया जा सकता सी वो दस्सिया ते उहदे उत्ते भी इसे तरीके नाल बहुत भारी विवाद करके उहदे खिलाफ भी कार्रवाई कराउण दी गल उदों चली सी, बड़ा भारी विवाद होया सी। इवें ही पिछे जे जदों गुरबाणी अनुसार ईसा मसीह बारे चर्चा करदियां होया एक उच्च कोटि के विद्वान ने गुरमत का पक्ष दस्सिया, उहदे खिलाफ भी बड़ा हो हल्ला मचिया। आखिर उन्हें माफी मंग के खड़ा छड़ाया। इस तरीके नाल अज भारत दे विच जदों भी कोई गुरु मानियो ग्रंथ के सिद्धांत की गल करूगा तां जिहड़े लोग गुरु मानियो ग्रंथ के सिद्धांत के दुश्मन ने वो सिखां उत्ते परचा दर्ज करवा सकते आ कि जी साडियां धार्मिक भावनावां नूं ठेस पहुंचदी आ। ये लोग क्यों कहते आ कि गुरु सिर्फ गुरु ग्रंथ साहिब आ। हालांकि ये गल है कि सिख ने गुरु ग्रंथ साहिब नूं गुरु मनना, पर साडी कौम दे विच इहो जिहा माता दा माल बथेरा जिहड़ा इस गल नूं भी अगे वधा के इहदे विच भी कोई गड़बड़ करन नूं तैयार बैठा रहिंदा कि मैं सिख भी हाँ पर मैं आ भी मनदा, मैं ओ भी करदा, मैं आ भी करदा ते मैं तां जी मतलब केसाधारी हिंदू हाँ, मैं तां इस तरीके नाल मेरियां भावनावां नूं ठेस पहुंची आ। गुरु मानियो ग्रंथ के सिद्धांत के खिलाफ देहधारी गुरु डंम दे हामी जिहड़े सिखां च माता दा माल आ उन्हां नूं भी मौका कि वो परचे दर्ज कराउण। ते गुरबाणी दी आसा दी वार दी व्याख्या जिहड़ी है वो ब्राह्मणवाद दे परकच्चे अड़ाउंदी है। उस तो अगे भगत कबीर जी की जिन्नी बाणी है वो ब्राह्मण अते ब्राह्मणवाद नूं बहुत शरे बाजार नंगा करने वाली गल है। गुरबाणी के बहुत सारे शब्द कर्मकांड, पखंड, अवतारवाद ते होर बहुत सारिया इहो जिहियां गल्लां दे बारे स्पष्टता करते हैं जिहड़ियां ब्राह्मणवाद का थंम आ। जिहड़ी गल मैकालफ वर्गे जां होर जिहड़े गैर सिख विद्वान होए ने उन्हां ने ये गल मन्नी आ कि सिੱਖੀ ਦਾ ਜਿਹੜਾ ਪੱਖ ਆ, ਜਿਹੜਾ सिख फलसफा है ਉਹਦੇ कदे भी हिंदूइज्म वाले प्रवान नहीं कर सकते, वो नफरत करते हैं और इहनूं माड़ा मनते। ते अज अगलियां कोले राज भाग की ताकत आ ते अगले जदों चाहण जिउं चाहण रगड़ा चाढ़ सकते हैं। डाढिया का सत्ती भी 100। मैं पिछे जे भी एक प्रोग्राम च गल दसी सी कि जिहड़े रामायण महाभारत जां होर ग्रंथ ने वो लिखण वाले जिहड़े ने वो लिखण वालियां दी मनशा आ कि किहनूं नायक बनाउणा ते किहनूं खलनायक बनाउणा। जिन्हां नूं असीं उन्हां ग्रंथां दे हिसाब नाल नायक मनदे आ वो इस करके नायक ने क्योंकि लिखारी ने उन्हां नूं नायक पक्ष तो लिखे, ते जिन्हां नूं असीं खलनायक मनदे आ वो इस करके खलनायक ने क्योंकि लिखारी की मनशा सी कि वो खलनायक जापण। जिवें भारत विच जां सारे संसार दे विच ही जदों फिल्मां बनदियां ने
ਜਿਹੜਾ ਸਟੋਰੀ ਰਾਈਟਰ ਵਾ, ਸਕਰੀਨ ਪਲੇ ਲਿਖਦੇ ਆ, ਜਿਹੜੇ ਫਿਲਮ ਬਣਾਉਣ ਵਾਲੀ ਟੀਮ ਆ, ਇਹ ਉਹਨਾਂ ਦੀ ਮਰਜ਼ੀ ਆ ਕਿ ਉਹਨਾਂ ਨੇ ਕਿਸ ਕਿਰਦਾਰ ਨੂੰ ਹੀਰੋ ਬਣਾਉਣਾ, ਨਾਇਕ ਬਣਾਉਣਾ ਤੇ ਕਿਹਨੂੰ ਖਲਨਾਇਕ ਬਣਾਉਣਾ। ਅੱਜ ਫਿਲਮਾਂ ਰਾਹੀਂ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ, ਦਿਲ ਦਿਮਾਗ ਦੇ ਵਿੱਚ ਗੱਲਾਂ ਭਰਨ ਦੇ ਯਤਨ ਹੋ ਰਹੇ ਆ। ਜਦੋਂ ਫਿਲਮਾਂ ਦਾ ਦੌਰ ਨਹੀਂ ਸੀ, ਜਦੋਂ ਲਿਖਤਾਂ ਕੰਮ ਕਰਦੀਆਂ ਸੀ, ਉਦੋਂ ਲਿਖਾਰੀ ਜਿਹੜੇ ਸੀ ਉਹ ਲੋਕ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਦੇ ਲਈ ਲਿਖਤਾਂ ਜਿਹੜੀਆਂ ਲਿਖਦੇ ਸੀ ਉਹਦੇ ਵਿੱਚ ਆਪਦੇ ਹਿਸਾਬ ਨਾਲ ਗੱਲਾਂ ਲਿਖਦੇ ਸੀ। ਤੇ ਕਮਾਲ ਦੀ ਗੱਲ ਇਹ ਹੁੰਦੀ ਆ, ਫਿਲਮ ਵਾਲੇ ਹੋਣ, ਡਰਾਮਿਆਂ ਵਾਲੇ ਹੋਣ, ਜਾਂ ਗ੍ਰੰਥ ਕਿਤਾਬਾਂ ਜਾਂ ਕੁਝ ਵੀ ਲਿਖਣ ਵਾਲੇ ਹੋਣ, ਉਹ ਕੀ ਕਰਦੇ ਆ, ਉਹਨਾਂ ਦੀ ਜੇ ਲਿਖਣ ਦੀ ਜਾਂ ਉਹਨਾਂ ਦੇ ਕਲਾਕਾਰੀ ਦੀ ਕਮਾਲ ਆ ਜਿਹੜਾ, ਉਹ ਇਸ ਗੱਲ 'ਚ ਹੁੰਦਾ ਕਿ ਉਹ ਕਿਸੇ ਵਿਅਕਤੀ ਦੇ ਜਿਹੜੇ ਔਗਣ ਨੇ, ਜੇ ਤਾਂ ਉਹ ਨਾਇਕ ਦੇ ਵਿੱਚ ਔਗਣ ਨੇ ਤਾਂ ਸਾਨੂੰ ਉਹ ਔਗਣ ਓਨੇ ਜ਼ਿਆਦਾ ਤੰਗ ਪਰੇਸ਼ਾਨ ਨਹੀਂ ਕਰਦੇ, ਕਿਉਂਕਿ ਅਸੀਂ ਨਾਇਕ ਦੇ ਹੱਕ 'ਚ ਭੁਗਤਾਏ ਜਾਂਦੇ ਹਾਂ। ਬੜੀ ਸਕੀਮ ਨਾਲ, ਬੜੀ ਵਿਉਂਤਬੰਦੀ ਨਾਲ ਸਾਨੂੰ ਮਗਰ ਲਾਇਆ ਜਾਂਦਾ, ਲਾਈ ਲੱਗ ਪੁਣਾ ਬਣਦਾ। ਜੇ 3 ਘੰਟੇ ਦੀ ਫਿਲਮ ਆ, ਜਿਹੜਾ ਨਾਇਕ ਆ ਉਹ ਜਿੰਨੀਆਂ ਮਰਜ਼ੀ ਗੜਬੜਾਂ ਗਲਤੀਆਂ ਕਰਨ ਵਾਲਾ ਹੋਵੇ, ਔਗਣਾਂ ਵਾਲਾ ਹੋਵੇ, ਸਾਨੂੰ ਉਹਦੇ ਔਗਣ ਓਨੇ ਜ਼ਿਆਦਾ ਤੰਗ ਨਹੀਂ ਕਰਦੇ। ਹਾਂ, ਜਿਹੜਾ ਖਲਨਾਇਕ ਆ ਉਹਦੀ ਨਿੱਕੀ ਤੋਂ ਨਿੱਕੀ ਗੱਲ ਵੀ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਆ, ਕਿ ਕਿਉਂਕਿ ਉਹ ਤੋਂ ਐਕਟਿੰਗ ਉਸ ਹਿਸਾਬ ਨਾਲ ਕਰਾਈ ਜਾਂਦੀ ਆ, ਉਹਦੇ ਤੋਂ ਡਾਇਲੋਗ ਉਸ ਹਿਸਾਬ ਨਾਲ ਬੁਲਾਏ ਜਾਂਦੇ ਆ, ਤੇ ਮਾਹੌਲ ਉਹੋ ਜਿਹਾ ਕ੍ਰੀਏਟ ਕੀਤਾ ਜਾਂਦਾ, ਉਹੋ ਜਿਹਾ ਆਲੇ ਦੁਆਲੇ ਮਿਊਜ਼ਿਕ ਵੱਜਦਾ। ਉਹ ਸਾਰੀਆਂ ਗੱਲਾਂ ਰਲਾ ਕੇ ਸਾਡੇ ਮਨ ਵਿੱਚ ਉਹਦੇ ਪ੍ਰਤੀ ਨਫ਼ਰਤ, ਕੜੱਤਣ ਅਤੇ ਵਿਰੋਧ ਪ੍ਰਗਟ ਹੋ ਜਾਂਦਾ। ਸੋ ਇਹਦਾ ਮਤਲਬ ਤਾਂ ਇਹ ਹੋਇਆ ਕਿ ਕੋਈ ਨਾਇਕ ਆ ਜਾਂ ਖਲਨਾਇਕ ਆ, ਉਹ ਤਾਂ ਫਿਰ ਲਿਖਣ ਵਾਲਿਆਂ ਦਾ ਜਾਂ ਫਿਲਮ ਦੀ ਟੀਮ ਦੀ ਮਰਜ਼ੀ ਆ ਵੀ ਉਹ ਕਿਹਨੂੰ ਕੀ ਬਣਾਉਣਾ ਚਾਹੁੰਦੇ ਆ। ਸੋ ਅਸੀਂ ਜੇਕਰ ਕਿਸੇ ਫਿਲਮ ਦੇ ਹਿਸਾਬ ਨਾਲ ਜਾਂ ਕਿਸੇ ਗ੍ਰੰਥ ਦੇ, ਪੁਰਾਤਨ ਗ੍ਰੰਥ ਦੇ ਹਿਸਾਬ ਨਾਲ ਦੇਖਾਂਗੇ, ਤੇ ਫਿਰ ਤਾਂ ਅਸੀਂ ਇਹੀ ਮੰਨਾਂਗੇ ਨਾ ਕਿ ਉਹ ਜੇ ਤਾਂ ਲਿਖਾਰੀ ਦੀ ਮਰਜ਼ੀ ਆ ਕਿ ਉਹ ਠੀਕ ਸੀ ਜਾਂ ਗਲਤ ਸੀ। ਲਿਖਾਰੀ ਕੀ ਕਰ ਗਏ ਨੇ ਕਿ ਭਾਰਤ ਵਿੱਚ ਬਾਹਰੋਂ ਆਈ ਇੱਕ ਨਸਲ ਸੀ ਜਿਹਨੂੰ ਆਰੀਅਨ ਰੇਸ ਕਹਿੰਦੇ ਆ, ਤੇ ਇੱਥੋਂ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ, ਜਿਹੜੇ ਭਾਰਤ ਦੇ ਮੂਲ ਵਾਸੀ ਦਰਾਵੜ ਲੋਕ ਇੱਥੇ ਵਸਦੇ ਸੀ, ਉਹਨਾਂ ਨਾਲ ਆਰੀਅਨ ਨਸਲ ਦਾ, ਅਨ ਆਰੀਅਨ ਨਸਲ ਦਾ, ਦੋਨਾਂ ਦਾ ਜਿਹੜਾ ਟਕਰਾਅ ਹੋਇਆ, ਉਹਦੇ 'ਚ 2 ਧਿਰਾਂ ਦੇ ਅੱਡ-ਅੱਡ ਯੋਧੇ, ਅੱਡ-ਅੱਡ ਧਿਰਾਂ ਦੇ ਜਿਹੜੇ ਮੋਢੀ ਸੀ ਉਹ ਹੋਏ। ਤੇ ਜਦੋਂ ਭਾਰਤ ਦੇ ਵਿੱਚ ਜਿਹੜੇ ਅਸਲ ਵਾਸੀ ਸੀ, ਜਦੋਂ ਮੂਲ ਵਾਸੀ ਸੀ, ਚਾਹੇ ਉਹ ਭਾਰਤ ਤੋਂ ਬਾਹਰ ਹੋਰ ਮੁਲਕਾਂ ਦੀ ਵੀ ਗੱਲ ਹੈ, ਆਸਟ੍ਰੇਲੀਆ ਦੀ ਗੱਲ ਕਰਦੇ ਆ, ਕੈਨੇਡਾ ਦੀ ਗੱਲ ਕਰਦੇ ਆ ਲੋਕ, ਅਮਰੀਕਾ ਦੀ ਗੱਲ ਕਰਦੇ ਆ, ਹੋਰ ਮੁਲਕਾਂ, ਹੋਰ ਧਰਤੀਆਂ ਦੀ ਵੀ ਇਹ ਸਮੱਸਿਆ ਹੈ। ਪਰ ਬਾਕੀ ਧਰਤੀਆਂ ਦੇ ਉੱਤੇ ਬਾਹਰੋਂ ਆਏ ਲੋਕਾਂ ਨੇ ਬੇਸ਼ੱਕ ਇੱਥੇ ਵਾਂਗੂ ਜ਼ੁਲਮ ਕੀਤੇ ਹੋਣ, ਪਰ ਬਾਕੀ ਧਰਤੀਆਂ ਦੀ ਗੱਲ ਤਾਂ ਉੱਥੋਂ ਦੇ ਲੋਕ ਜਾਣਨ ਤੇ ਉਹਨਾਂ ਦੇ ਬਾਰੇ ਗੱਲ ਚੱਲਦੀ ਆ। ਪਰ ਭਾਰਤ ਦੇ ਵਿੱਚ ਬਾਹਰੋਂ ਆ ਕੇ ਇੱਥੋਂ ਦੇ ਲੋਕਾਂ ਉੱਤੇ ਜ਼ੁਲਮ ਕਰਕੇ ਜੇਤੂ ਹੋਣ ਤੋਂ ਬਾਅਦ ਜਿਵੇਂ ਇਹਨਾਂ ਨੂੰ ਬਦਨਾਮ ਕੀਤਾ ਗਿਆ, ਨਿੰਦਿਆ ਗਿਆ, ਭੰਡਿਆ ਗਿਆ, ਤੇ ਆਪਦੇ ਆਪ ਨੂੰ ਮਹਾਨਾਇਕ ਤੇ ਆਪਦੇ ਆਪ ਨੂੰ ਗੁਣਵਾਨ ਦਰਸਾਇਆ ਗਿਆ, ਉਹ ਸਾਰਾ ਕਮਾਲ ਜਿਹੜਾ ਹੈ ਉਹ ਉਹਨਾਂ ਲਿਖਤਾਂ ਜਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਵਾ ਜਿਹਦੇ ਆਧਾਰ ਤੇ ਅੱਜ ਆ ਜਿਹੜੇ ਪਰਚੇ ਦਰਜ ਹੁਣ ਤੱਕ ਗੱਲਾਂ ਹੋ ਰਹੀਆਂ। ਜਿਹੜੇ ਨਾਇਕ ਸੀ, ਜਿਨ੍ਹਾਂ ਨੂੰ ਨਾਇਕ ਮੰਨਿਆ ਗਿਆ, ਉਹ ਇਸ ਕਰਕੇ ਨਾਇਕ ਸੀ ਕਿਉਂਕਿ ਉਹ ਆਰੀਅਨ ਨਸਲ ਦੇ ਸੀ, ਤੇ ਲਿਖਣ ਵਾਲਿਆਂ ਦੀ ਮਨਸ਼ਾ ਸੀ ਕਿ ਆਰੀਅਨ ਨਸਲ ਵਾਲਿਆਂ ਦੇ ਸਾਰੇ 100 ਖੂਨ ਮਾਫ ਆ ਉਹਨਾਂ ਨੂੰ, ਤੇ ਜਿਹੜਾ ਅਨ ਆਰੀਅਨ ਆ ਉਹ ਮਾੜਾ ਹੀ ਹੁੰਦਾ। ਉਹ ਚਾਹੇ ਜਿੰਨਾ ਵੀ ਮਰਜ਼ੀ ਚੰਗਾ ਰਿਹਾ ਹੋਵੇ ਲਾਈਫ ਦੇ ਵਿੱਚ, ਉਹ ਗਲਤੀ ਆ, ਉਹ ਭੈੜਾ ਹੀ ਆ, ਉਹਦੇ ਨਾਲ ਕਿਸੇ ਕਿਸਮ ਦੀ ਕੋਈ ਚੰਗਿਆਈ ਉਹਦੀ ਨਹੀਂ ਹੈ, ਉਹਦੀ ਚੰਗਿਆਈ ਵੀ ਬੁਰਾਈ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੇ ਭਾਰਤ ਦੇ ਵਿੱਚ ਸਦੀਆਂ ਤੱਕ ਨਾਇਕ ਮੰਨ ਕੇ ਪੂਜੀਆਂ ਗਈਆਂ ਸ਼ਖਸੀਅਤਾਂ ਸੀ, ਜਦੋਂ ਸਿੱਖ ਫਲਸਫੇ ਦਾ ਜਲਵਾ ਜਿਹੜਾ ਹੈਗਾ ਉਹ ਉਜਾਗਰ ਹੋਇਆ, ਜਦੋਂ ਖਾਲਸਾਈ ਸਿਧਾਂਤ ਪ੍ਰਗਟ ਹੋਇਆ, ਤੇ ਉਸ ਵਕਤ
ਸਾਹਿਬ श्री गुरु ग्रंथ साहिब जी ਦੇ ਰਾਹੀਂ ਲਿਖਤਾਂ ਰਾਹੀਂ जो सानू मत ਦਿੱਤੀ गई, ਉਹਦੇ ਵਿੱਚ ਬ੍ਰਾਹਮਣ ਨੂੰ, ਬ੍ਰਾਹਮਣਵਾਦ ਨੂੰ, ਦੇਵਤਾਵਾਦ ਨੂੰ, ਅਵਤਾਰਵਾਦ ਨੂੰ ਤੇ ਸਨਾਤਨ ਮਤ ਨੂੰ, ਹਰ ਚੀਜ਼ ਨੂੰ ਇੱਕ ਨਵੇਂ ਨਜ਼ਰੀਏ ਤੋਂ ਦੇਖਣ ਦੀ ਗੱਲ ਆਈ। ਤੇ ਰਹਿੰਦੀ ਖੂੰਹਦੀ ਕਸਰ ਜਦੋਂ ਪਿਛਲੀ ਸਦੀ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਭਾਰਤ ਦੇ ਅੱਡ-ਅੱਡ ਭਾਗਾਂ ਦੇ ਵਿੱਚ ਖੋਜ ਕਾਰਜ ਆਰੰਭ ਹੋਏ ਤਾਂ ਪਤਾ ਲੱਗਿਆ ਕਿ ਇੱਥੇ ਇੱਕ ਆਰੀਅਨ ਨਸਲ ਤੋਂ ਪਹਿਲਾਂ ਵੀ ਲੋਕ ਵਸਦੇ ਸੀ, ਜਿਨ੍ਹਾਂ ਨੂੰ ਬੜੇ ਭੈੜੇ ਤਰੀਕੇ ਨਾਲ ਸਾੜ ਫੂਕ ਕਰਕੇ ਉਹਨਾਂ ਦੀ ਸਭਿਅਤਾ, ਉਹਨਾਂ ਦੀ ਸਿਵਲਾਈਜੇਸ਼ਨ ਜਿਹੜੀ ਆ ਉਹ ਬਰਬਾਦ ਕੀਤੀ ਗਈ। ਸੋ ਨਵੇਂ ਜਿਹੜੇ ਹਾਲਾਤ, ਨਵੇਂ ਜਿਹੜੀ ਮਾਹੌਲ ਅੱਜ ਲੋਕਾਂ ਨੂੰ ਸਮਝ ਲੱਗੀ, ਉਹ ਗੁਰਬਾਣੀ ਦੇ ਰਾਹੀਂ ਅਸੀਂ ਪਹਿਲਾਂ ਹੀ ਉਹਨੂੰ ਸਮਝਦੇ ਆ ਕਿ ਕੀ ਕੁਝ ਹੋ ਚੁੱਕਿਆ ਇੱਥੇ। ਹੁਣ ਜਦੋਂ ਅੰਗਰੇਜ਼ਾਂ ਦਾ ਰਾਜ ਜੇਕਰ ਰਹਿੰਦਾ ਤਾਂ ਖੋਜ ਕਾਰਜ ਅੱਗੇ ਚੱਲਦੇ ਰਹਿੰਦੇ ਤੇ ਅੱਜ ਦੁਨੀਆ ਭਰ ਦੇ ਵਿੱਚ ਹਰੇਕ ਨੂੰ ਪਤਾ ਹੋਣਾ ਸੀ ਕਿ ਅਸਲ ਵਿੱਚ ਇੱਥੇ ਕੀ ਵਾਪਰਿਆ। ਪਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅਗਲਿਆਂ ਦੀ ਗੁੱਲੀ ਦਣ ਪੈ ਗਈ ਤੇ ਅਗਲੀ ਜਿਹੜੀ ਗੱਲ ਸੀ ਉੱਥੇ ਹੀ ਰੁਕ ਗਈ। ਜਿੰਨੀ ਕੁ ਖੋਜ ਹੋਈ ਸੀ ਉਹਨੂੰ ਵੀ ਰੱਦ ਕਰਨ ਦੇ ਨਾਲ ਨਾਲ ਜਿਹੜੇ ਨਵੇਂ ਖੋਜਕਾਰ ਸੀ ਉਹਨਾਂ ਤੇ ਇੱਕ ਤਰੀਕੇ ਨਾਲ ਦਹਿਸ਼ਤ ਦਾ, ਉਹਨਾਂ ਦੀ ਖੋਜ ਨੂੰ ਰੋਕਣ ਦਾ ਵੀ ਇਹ ਤਾਂ ਗਲਤ ਆ, ਉਹ ਸਾਰੀ ਚੀਜ਼ ਚੱਲ ਪਈ ਤੇ ਬੜੀਆਂ ਇਹੋ ਜਿਹੀਆਂ ਲਿਖਤਾਂ ਲਿਖੀਆਂ ਗਈਆਂ ਸਾਰੀ ਗੱਲ ਨੂੰ ਉਲਟਾਉਣ ਵਾਲੀਆਂ ਕਿ ਨਹੀਂ ਜੀ ਜਿਹੜੇ ਆਰੀਅਨ ਨਸਲ ਵਾਲੇ ਨੇ ਉਹ ਤਾਂ ਭਾਰਤ ਦੇ ਇੱਥੋਂ ਦੇ ਲੋਕ ਸੀ, ਕੋਈ ਬਾਹਰੋਂ ਆਏ ਲੋਕ ਨਹੀਂ ਸੀ। ਬੜਾ ਝੂਠ ਤੂਫਾਨ ਜਿਹੜਾ ਹੈ ਉਹ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹਾ ਸਾਰਾ ਕੁਝ ਫਿਰ ਨਵੇਂ ਸਿਰੋਂ ਚੱਲਿਆ। ਹਾਲਾਂਕਿ ਭਾਰਤ ਦੇ ਜਿਹੜੇ ਵੱਡੇ ਆਗੂ, ਵੱਡੇ ਲੀਡਰ, ਜਦੋਂ ਉਹਨਾਂ ਨੇ ਲਿਖਤਾਂ ਲਿਖੀਆਂ ਨੇ, ਪੰਡਿਤ ਜਵਾਹਰ ਲਾਲ ਨਹਿਰੂ ਇੱਕ ਬੜੀ ਵੱਡੀ ਸ਼ਖਸੀਅਤ ਆ, ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ, ਸ਼੍ਰੀਮਤੀ ਇੰਦਰਾ ਗਾਂਧੀ ਦੇ ਉਹ ਪਿਤਾ ਸੀ, ਤੇ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇਹ ਸਾਰੇ ਜਿਹੜੇ ਲੋਕ ਨੇ, ਗਾਂਧੀ ਪਰਿਵਾਰ, ਉਹ ਭਾਰਤ ਦੇ ਇਤਿਹਾਸ ਵਿੱਚ ਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਬੜੇ ਅਹਿਮ ਸਥਾਨ ਰੱਖਦੇ। ਉਹ ਜਵਾਹਰ ਲਾਲ ਨਹਿਰੂ ਦੀਆਂ ਦੋ ਕਿਤਾਬਾਂ ਨੇ, ਇੱਕ ਤਾਂ ਉਹਨੇ ਆਪਦੀ ਲਾਈਫ ਸਟੋਰੀ ਲਿਖੀ ਆ, ਮੇਰੀ ਕਹਾਣੀ ਹਿੰਦੀ 'ਚ ਛਪਦੀ ਆ ਤੇ ਇੰਗਲਿਸ਼ ਵਿੱਚ ਮਾਈ ਸਟੋਰੀ ਕਰਕੇ ਹੈ। ਦੂਸਰੀ ਉਹਨੇ ਡਿਸਕਵਰੀ ਆਫ ਇੰਡੀਆ ਜਾਂ ਭਾਰਤ ਇੱਕ ਖੋਜ, ਭਾਰਤ ਕੀ ਖੋਜ, ਇਦਾਂ ਦੀ ਕਿਤਾਬ ਵੀ ਲਿਖੀ ਹੈ। ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਇਸ ਗੱਲ ਨੂੰ ਬਲ ਦਿੰਦੀਆਂ ਨੇ ਕਿ ਇੱਥੇ ਆਰੀਅਨ ਨਸਲ ਜਿਹੜੀ ਆ ਉਹ ਬਾਹਰੋਂ ਆਈ। ਜੇ ਤੁਸੀਂ ਜਵਾਹਰ ਲਾਲ ਨਹਿਰੂ ਦੀ ਉਹ ਲਿਖਤ ਪੜ੍ਹੋ, ਉਹਦੇ 'ਚ ਸਾਫ਼ ਲਿਖਿਆ ਹੋਇਆ ਕਿ ਰਮਾਇਣ ਜਿਹੜੀ ਆ ਉਹ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ ਕਹਾਣੀ ਆ। ਔਰ ਕੱਲੇ ਜਵਾਹਰ ਲਾਲ ਨਹਿਰੂ ਨੇ ਨਹੀਂ, ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ, ਲਿਖਾਰੀਆਂ ਨੇ, ਪੰਡਤਾਂ ਨੇ ਇਹ ਗੱਲਾਂ ਲਿਖੀਆਂ, ਕਰੀਆਂ ਤੇ ਮੰਨੀਆਂ ਨੇ। तो ਜਿਹੜਾ देव ਤੇ दानव ਦਾ ਕਨਸੈਪਟ ਆ ਉਹਦੇ ਫਿਰ ਅਰਥ ਬਦਲ ਜਾਂਦੇ ਨੇ ਕਿ ਦੇਵਤਾ ਉਹ ਲੋਕ ਨੇ ਜਿਨ੍ਹਾਂ ਨੂੰ ਦੇਵਤੇ ਜਾਂ ਦੇਵ ਬਣਾ ਕੇ ਪੇਸ਼ ਕੀਤਾ ਗਿਆ, ਤੇ दानव ਉਹ ਲੋਕ ਨੇ ਜਿਹੜੇ ਭਾਰਤ ਦੇ ਮੂਲ ਵਾਸੀ, ਅਸਲ ਵਾਸੀ ਲੋਕ ਸੀ। ਤੇ ਭਾਰਤ ਦੇ ਮੂਲ ਵਾਸੀ, ਅਸਲ ਵਾਸੀ ਲੋਕ ਅੱਜ ਕੌਣ ਨੇ? ਜਿਨ੍ਹਾਂ ਨੂੰ ਅੱਜ SC ਤੇ BC ਕਹਿ ਕੇ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਭਾਰਤ ਵਿੱਚ ਪਿਛਲੇ ਲੰਮੇ ਅਰਸੇ ਤੋਂ ਦੁਰਕਾਰਿਆ ਜਾਂਦਾ ਰਿਹਾ। ਇਹ ਲੋਕ ਨੇ ਜਿਨ੍ਹਾਂ ਦੇ ਪੂਰਵਜ ਜਿਹੜੇ ਨੇ ਉਹ ਭਾਰਤ ਦੇ ਮੂਲ ਵਾਸੀ ਲੋਕ ਸੀਗੇ। ਇਹਨਾਂ ਦੇ ਰੰਗ ਰੂਪ, ਇਹਨਾਂ ਦੀਆਂ ਰਵਾਇਤਾਂ, ਇਹਨਾਂ ਦਾ ਸਾਰਾ ਜਿਹੜਾ ਸਿਵਲਾਈਜੇਸ਼ਨ ਆ, ਬੋਲੀ ਆ, ਬੜਾ ਕੁਛ ਆ, ਉਹ ਅੱਜ ਵੀ ਸਦੀਆਂ ਬਾਅਦ ਵੀ ਦੱਸਦਾ। ਖਾਸ ਤੌਰ ਦੇ ਉੱਤੇ ਬ੍ਰਾਹਮਣਵਾਦ ਨੇ ਜਦੋਂ ਜਿਹੜੀ ਵਰਣ ਵੰਡ ਕੀਤੀ ਹੈ ਉਹਦੇ ਅਨੁਸਾਰ ਵੀ ਇਹ ਸਾਰੀਆਂ ਗੱਲਾਂ ਸਪਸ਼ਟ ਨੇ। ਆਪਦੇ ਆਪ ਨੂੰ ਬ੍ਰਾਹਮਣ ਅਤੇ ਖੱਤਰੀ ਉੱਚ ਜਾਤੀ ਦੱਸ ਲਿਆ, ਬਾਕੀ ਸਾਰਿਆਂ ਨੂੰ ਨੀਵੇਂ ਦੱਸਿਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਸਿਸਟਮ ਆ ਇਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਜਿਹੜਾ ਕਾਲਪਨਿਕ ਆ, ਬਹੁਤ ਕੁਝ ਇਹੋ ਜਿਹਾ ਜਿਹੜਾ ਬਹੁਤ ਯਥਾਰਥਵਾਦ ਦੇ ਨੇੜੇ ਆ, ਪਰ ਅੱਜ ਦੇ ਮਨੁੱਖ ਲਈ ਬੜਾ ਗੁੰਝਲਦਾਰ ਆ। ਇੰਨਾ ਸੌਖਾ ਨਹੀਂ। ਜੇ ਕੋਈ ਕਵੇ ਵੀ ਸਿੱਧੀ ਸਿੱਧੀ ਜੀ ਗੱਲ ਦੱਸੋ ਜੀ, ਏਦਾਂ ਬੜਾ ਔਖਾ, ਕਿਉਂਕਿ ਇੰਨਾ ਜ਼ਿਆਦਾ ਹਕੀਕਤ ਅਤੇ ਕਲਪਨਾ ਦਾ ਮਿਕਸਚਰ ਜਿਹਾ ਹੋ ਚੁੱਕਿਆ ਕਿ ਇੱਥੇ ਕੋਈ ਸਿੱਧੀ ਪੱਧਰੀ ਜੀ ਗੱਲ ਕਰਨੀ ਔਖੀ ਹੈ। ਪਰ ਇਤਿਹਾਸ ਨੇ ਤਾਂ ਆਪਦੀ ਚਾਲੇ ਚੱਲਣਾ ਹੁੰਦਾ, ਤੇ ਜਦੋਂ ਵੀ ਕੋਈ ਸੱਚ ਦੀ ਗੱਲ ਕਰੇਗਾ ਉਸ ਟਾਈਮ ਸਭ ਤੋਂ ਵੱਧ ਤਕਲੀਫ
ਆਰੀਅਨ ਨਸਲ ਦੇ ਉਹਨਾਂ ਲੋਕਾਂ ਨੂੰ ਹੋਣੀ ਆ ਜਿਹੜੇ ਉਸ ਬ੍ਰਾਹਮਣਵਾਦ ਦੇ ਝੰਡਾ ਬਰਦਾਰ ਨੇ ਜਿਹਨੇ ਇੱਥੇ ਮਨੁੱਖਤਾ ਦਾ ਸ਼ੋਸ਼ਣ ਕੀਤਾ। ਬੜੀਆਂ ਧਰਤੀ ਦੇ ਉੱਤੇ ਬੜੀਆਂ ਇਹੋ ਜਿਹੇ ਮੁਲਕ ਨੇ, ਬੜੀਆਂ ਧਰਤੀਆਂ ਨੇ, ਬੜੇ ਥਾਂ ਨੇ ਜਿੱਥੇ ਦੂਜੀਆਂ ਕੌਮਾਂ ਦੇ ਲੋਕਾਂ ਨੇ ਆ ਕੇ ਅਸਲ ਵਾਸੀਆਂ ਨੂੰ ਦੱਬਿਆ, ਉਹਨਾਂ ਦਾ ਸ਼ੋਸ਼ਣ ਕੀਤਾ। ਪਰ ਜਿਹੜਾ ਕੁਝ ਸਾਡੇ ਨਾਲ ਇੱਥੇ ਆਰੀਅਨ ਨਸਲ ਨੇ ਕੀਤਾ ਉਹ ਤਾਂ ਇੱਕ ਕਮਾਲ ਦੀ ਗੱਲ ਹੀ ਹੈ। ਉਹਦੀ ਦਾਸਤਾਨ ਜਿਹੜੀ ਆ ਇੰਨੀ ਦਰਦਨਾਕ ਹੈ ਕਿ ਮਨੁੱਖ ਨੂੰ ਪਸ਼ੂਆਂ ਨਾਲੋਂ ਵੀ ਭੈੜੀ ਵੀ ਪਸ਼ੂ ਜਿਹੜਾ ਗਾਂ ਆ, ਗਾਂ ਦਾ ਗੋਹਾ ਤੇ ਮੂਤ ਤਾਂ ਕਹਿੰਦੇ ਜੀ ਪਵਿੱਤਰ ਆ, ਪਰ ਜਿਹੜਾ ਮਨੁੱਖ ਵਾ, ਜਿਹੜਾ ਭਾਰਤੀ ਮਨੁੱਖ ਆ, ਭਾਰਤੀ ਮੂਲ ਵਾਸੀ ਆ, ਉਹ ਸ਼ੂਦਰ ਆ, ਉਹ ਬੜਾ ਮਾੜਾ। ਅੱਜ ਵੀ ਇਸ ਪੰਜਾਬ ਦੇ ਬਾਹਰ ਜਿੰਨੇ ਪੰਜਾਬ 'ਚ ਕਿਉਂਕਿ ਸਿੱਖੀਜ਼ਮ ਦਾ ਬੋਲਬਾਲਾ ਹੋ ਗਿਆ ਤੇ ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ, ਜਿਹੜਾ ਗਊ ਪੱਟੀ ਖਾਸ ਤੌਰ ਤੇ ਇਸ ਖਿੱਤੇ ਦੇ ਵਿੱਚ ਅੱਜ ਵੀ ਬ੍ਰਾਹਮਣਵਾਦ ਦੇ ਉਸ ਜਾਤ ਵਰਣ ਦੇ ਮਨੋ ਸਿਮਰਤੀ ਦੇ ਤੇ ਹੋਰ ਪ੍ਰਾਤਨ ਗ੍ਰੰਥਾਂ ਦੇ ਅਸਰ ਹੇਠ ਮਨੁੱਖਤਾ ਜਿਹੜੀ ਆ ਉਹ ਸ਼ੋਸ਼ਣ ਭੁਗਤ ਰਹੀ ਆ ਤੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੰਤਾਪ ਭੋਗ ਰਹੇ। ਤੇ ਸਾਰੇ ਇਸ ਖਿੱਤੇ ਦੇ ਵਿੱਚ ਪੰਜਾਬ ਜਿਹੜਾ ਸਿੱਖ ਹੋਮਲੈਂਡ ਹੋਣ ਕਰਕੇ ਇੱਥੇ ਸਿੱਖੀ ਦੀ ਗੱਲ ਚੱਲਦੀ ਆ, ਜਿਹਦੇ ਵਿੱਚ ਮਨੁੱਖ ਜਿਹੜਾ ਹੈ ਬਹੁਤ ਸਾਰੀਆਂ ਗੱਲਾਂ ਤੋਂ ਮੁਕਤ ਹੋ ਕੇ ਸੁੱਧ ਸਿੱਖੀ ਨੂੰ ਪ੍ਰਣਾ ਕੇ ਉਹਨਾਂ ਸਾਰੇ ਵਹਿਮਾਂ ਭਰਮਾਂ ਪਖੰਡਾਂ ਤੋਂ ਬਚ ਜਾਂਦਾ, ਦੂਰ ਹੋ ਜਾਂਦਾ, ਜਿਹੜੇ ਬ੍ਰਾਹਮਣਵਾਦ ਕਰਕੇ ਮਨੁੱਖ ਨੂੰ ਸਤਾਉਂਦੇ। ਤੇ ਜਦੋਂ ਇਹ ਚੀਜ਼ ਦਾ ਪ੍ਰਚਾਰ ਹੋਏਗਾ ਤਾਂ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਜਾਗਰਤੀ ਵਧੇਗੀ, ਖਿੱਚ ਵਧੇਗੀ। ਇਸ ਗੱਲ ਦੀ ਤਕਲੀਫ ਬੜੀ ਆ ਬ੍ਰਾਹਮਣਵਾਦ ਨੂੰ। ਆ ਜਿਹੜਾ 2-3 ਦਿਨ ਪਹਿਲਾਂ ਦਿੱਲੀ ਦੇ ਵਿੱਚ ਨਵੀਨ ਸਿੰਘ ਨਾਂ ਦੇ ਇੱਕ ਨੌਜਵਾਨ ਦਾ ਮਸਲਾ ਬਣਿਆ ਸੀ, ਉਹਨੂੰ ਉੱਥੇ ਗਲਤਫਹਿਮੀ ਦੇ ਤਹਿਤ ਸਿੱਖ ਜਗਤ ਵੱਲੋਂ ਇਸ ਗੱਲ ਦਾ ਬੜਾ ਭਾਰੀ ਬਾਅਦ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਗੁੱਸਾ ਵੀ ਆਇਆ ਕਿ ਤੁਸੀਂ ਇਹਨੂੰ ਗਲਤਫਹਿਮੀ ਦੇ ਤਹਿਤ ਕਿਉਂ ਇੰਨਾ ਬਦਨਾਮ ਕਰਤਾ, ਵੀ ਨਕਲੀ ਨਿਹੰਗ ਕਹਿ ਦਿੱਤਾ। ਨਵੀਨ ਸਿੰਘ ਹਰਿਆਣੇ ਦੇ ਉਹਨਾਂ ਨੌਜਵਾਨਾਂ ਵਿੱਚੋਂ ਇੱਕ ਵਾ ਜਿਹੜਾ ਕਿਸਾਨ ਸੰਘਰਸ਼ ਦੌਰਾਨ ਸਿੱਖਾਂ ਦੀਆਂ ਮਰਿਆਦਾਵਾਂ ਜਾਂ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਆਪਦੇ ਧਰਮ 'ਚ ਪਰਪੱਕ ਹੋਇਆ। ਮੈਂ ਦੁਬਾਰਾ ਸ਼ਬਦ ਬੋਲ ਰਿਹਾ, ਆਪਦੇ ਧਰਮ 'ਚ ਪਰਪੱਕ ਹੋਇਆ। ਕਿਉਂ ਇਹ ਗੱਲ ਐਉਂ ਕਾਹਤੋਂ ਨਹੀਂ ਕਹਿ ਰਹੇ ਅਸੀਂ ਕਿ ਜੀ ਉਹਨੇ ਸਿੱਖ ਧਰਮ ਧਾਰਨ ਕੀਤਾ? ਜੇ ਤਾਂ ਕੋਈ ਗੈਰ ਸਿੱਖ ਹੋਵੇ ਤੇ ਉਹ ਸਿੱਖੀ ਧਾਰਨ ਕਰੇ, ਹੋਰ ਗੱਲ ਆ। ਪਰ ਨਵੀਨ ਸਿੰਘ ਜਿਹੜਾ ਹੈ ਉਹ ਤਾਂ ਆਪ ਇਸ ਗੱਲ ਨੂੰ ਮੰਨਦਾ ਕਿ ਸਾਡੇ ਪੁਰਖੇ ਜਿਹੜੇ ਆ ਉਹ ਸਿੱਖ ਹੀ ਸੀ, ਅਸੀਂ ਆਪਦੇ ਧਰਮ 'ਚ ਵਾਪਸ ਆਏ। ਹੋਰ ਵੀ ਉੱਥੇ ਮਨੋਜ ਸਿੰਘ ਦੋਹਨ ਜਾਂ ਹੋਰ ਬੜੇ ਲੋਕ ਨੇ ਜਿਹੜੇ ਦਿਨੋਂ ਦਿਨ ਸਿੱਖੀ ਵੱਲ ਵੱਧ ਰਹੇ ਨੇ। ਸਿੱਖ ਰਵਾਇਤਾਂ, ਸਿੱਖ ਧਰਮ ਦੇ ਫਲਸਫੇ ਦਾ ਉਹਨਾਂ ਨੂੰ ਬਹੁਤ ਭਾਰੀ ਮਾਣ ਹੈ। ਮੈਂ ਕਹਿੰਦਾ ਕਿ ਜਿਹੜਾ ਮੋਮਬੱਤੀ ਜਾਂ ਬਲਬ ਆ ਜਾਂ ਲਾਈਟ ਦਾ ਕੋਈ ਵੀ ਰੋਸ਼ਨੀ ਦਾ ਕੋਈ ਵੀ ਸਰੋਤ ਆ ਨਾ, ਉਹਦੀ ਅਹਿਮੀਅਤ ਸਾਨੂੰ ਉਦੋਂ ਪਤਾ ਲੱਗਦੀ ਆ ਜਦੋਂ ਹਨੇਰੇ 'ਚ ਹੋਈਏ। ਜਦੋਂ ਕੋਈ ਚੀਜ਼ ਕੋਲੇ ਹੋਵੇ, ਨਿੱਤ ਆਪਾਂ ਬਲਬ ਜਗਾ ਲੈਂਦੇ ਆ, ਜਦੋਂ ਆਥਣ ਹੁੰਦੀ ਆ, ਸ਼ਾਮ ਹੁੰਦੀ ਆ, ਰਾਤ ਹੁੰਦੀ ਆ, ਉਦੋਂ ਤਾਂ ਲੱਗਦਾ ਕੋਈ ਏਡਾ ਸੌਖਾ ਜਿਹਾ ਕੰਮ ਹੀ ਹੈ। ਪਰ ਜੇ ਕਿਤੇ ਹਨੇਰਾ ਹੋ ਜਾਵੇ, ਲਾਈਟ ਆਵੇ ਨਾ, ਉਦੋਂ ਪਤਾ ਲੱਗਦਾ ਕਿ ਲਾਈਟ ਕਿੰਨੀ ਜ਼ਰੂਰੀ ਚੀਜ਼ ਹੈ। ਅਸੀਂ ਜੇਲ੍ਹਾਂ 'ਚ ਰਹੇ ਹਾਂ, ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੁੰਦੀ ਆ ਕਿ ਤੁਸੀਂ ਆਹ ਨਹੀਂ ਰੱਖ ਸਕਦੇ, ਉਹ ਨਹੀਂ ਕਰ ਸਕਦੇ। ਉੱਥੇ ਫਿਰ ਇੱਕ ਜਿਹੜਾ ਨਿੱਕਾ ਜਿਹਾ ਧਾਗਾ ਹੁੰਦਾ ਨਾ, ਧਾਗਾ, ਉਹਦੀ ਵੀ ਰੱਸੀ, ਜਿਹੜੀ ਕੱਪੜੇ ਟੰਗਣ ਨੂੰ ਰੱਸੀ ਬਣਾ ਲੈਂਦੇ ਆ, ਉਹਦੀ ਵੀ ਅਹਿਮੀਅਤ ਉੱਥੇ ਪਤਾ ਲੱਗਦੀ ਆ। ਇੱਕ ਨਿੱਕਾ ਜਿਹਾ ਜਿਹੜਾ ਦਰਖਤ ਦੀ ਟਾਹਣੀ ਤੋਂ ਟੁੱਟਿਆ ਡੱਕਾ ਹੁੰਦਾ, ਉਹ ਵੀ ਉੱਥੇ ਪਤਾ ਲੱਗਦਾ ਕਿ ਕਿੱਡੀ ਅਹਿਮੀਅਤ ਆ। ਸੋ ਕਿਸੇ ਵੀ ਚੀਜ਼ ਦੀ ਅਹਿਮੀਅਤ ਦਾ ਵੀ ਇੱਕ ਵਕਤ, ਇੱਕ ਸਥਿਤੀ ਹੁੰਦੀ ਹੈ। ਸਿੱਖਾਂ ਨੂੰ ਬਹੁਤਿਆਂ ਨੂੰ ਨਹੀਂ ਸਮਝ ਕਿ ਗੁਰਮਤ ਨੇ ਉਹਨਾਂ ਨੂੰ ਕੀ ਦਿੱਤਾ, ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕੀ ਦਿੱਤਾ, ਕਿਹੜੇ ਗੰਦ ਤੋਂ ਖੜਾ ਛਡਾਇਆ। ਸੋ ਇਸ ਵੇਲੇ ਹਰਿਆਣੇ ਦੇ ਵਿੱਚ ਸਿੱਖੀ ਦੀ ਬਹੁਤ ਵੱਡੀ ਸ਼ਾਨ ਬਣ ਰਹੀ ਹੈ। ਜੇਕਰ ਕੋਈ ਗੁਰਮਤ ਦਾ ਪ੍ਰਚਾਰਕ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੜੱਲੇ ਨਾਲ ਫਰਜ਼ ਨਿਭਾਵੇ ਤਾਂ ਹਰਿਆਣੇ ਦੇ ਉਹ ਲੋਕ ਜਿਹੜੇ ਬ੍ਰਾਹਮਣਵਾਦ ਦੀਆਂ ਉਹਨਾਂ ਗਲਤ ਰਵਾਇਤਾਂ ਦਾ ਬਹੁਤ ਭਾਰੀ ਜ਼ਬਰ ਚੱਲ ਰਹੇ ਨੇ, ਉਹ ਸਾਰੇ ਸਿੰਘ ਸੱਜ ਸਕਦੇ।
इस गल की फिर तकलीफ तो ब्राह्मणवादियों को होनी हुई है कि साडे जिहड़े शिकार ने जिन्हां उत्ते असीं जुल्म करते हैं, जिन्हां उत्ते मनमर्जी दियां कि तुसीं घोड़ी ते नहीं चल सकदे, तुहाडीआं औरतां जां तुहाडे इज्जत बारे जां हर गल वो आपदी थोपदे। इस तरीके दे रीति रिवाज ने कि जिन्हां दी गल कर लग्गिया अखलाक वाला बंदा बहुत ज्यादा मानसिक संताप विच आ जाता कि मैं बोलां किवें। जदों गल्लां सुणदे आ बजुर्गां तो, जदों गल्लां पढ़दे आ किताबां चों, अखां विचों त्रिप त्रिप हंझू वग पैण कि ऐडा जुल्म करन वाली ऐडी भैड़ी सोच सी इस ब्राह्मणवाद की। ते अज भी उस ब्राह्मणवाद के झंडा बरदार जिहड़े लोग ने उन्हां नूं पता कि साडे ग्रंथां विचों, साडे रवायतां विचों, साडे सारे सिस्टम दे विचों कदे भी किसी मनुख नूं सबर, शांति, संतोख वो नहीं मिल सकता। हाँ, सिखां दे कोले सारे इस खिते विच वो धर्म ग्रंथ है, वो गुरु ग्रंथ साहब है, वो इष्ट है, वो गुरु है। जेकर उहदा फलसफा इत्ते लागू हो गया तो ये गल ही होर हो जानी है, सारियां ने इन्हां ने सिंह सज जाना। सो ब्राह्मणवादियों नूं इस गल का चंगी तरह पता, सिखां नूं नहीं पता। सिख तां उलझाए हुए ने, गुलामी की अवस्था च एक दूजे के खिलाफ खड़े किए जा रहे हैं, एक दूजे के हथों मार मरैया कराया जा रहा है, एक दूजे नूं साडी समर्था नूं बेकार जे कम्मां च गवा देण लई कुछ भी अगले करनगे। जदों भी उन्हां नूं लगदा है कि सिख जिहड़े आ जेकर विहले हो गए तो फिर की होएगा कि सारे हरियाणे, राजस्थान, यूपी, बिहार दे विच जिहड़ियां दलित कईयां जातियां जमातां ने ये सारे सिंह सज जाणगे, ये सिख फिर प्रचार करनगे तो होर ही कहानी हो जूगी। इहदे करके ही पंजाब दे विच स्पैशल तौर दे उत्ते सरकारां नूं महकमे बनाउणे पए होए आ, खुफिया एजेंसियां नूं काम लाया होया कि वो सानू मुद्दे दसो, वो सानू नुकते दसो जिहदे नाल सिख इत्थे की उलझे रहण। अगे भी कई बार गल कीती आ कि ननकाना साहब के साके के शहीदों की याद विच शहीद सिख मिशनरी कॉलेज जिहड़ा अमृतसर च है, पुतली घर कोल, खालसा कॉलेज कोल, प्रिंसीपल प्रकाश सिंह हुंदे सीगे। उन्हां ने कई बार गल स्टेजां तो बोलनी बई मेरे कोल एक दिन फोन आया ते कहा कि जी सानू सिखां दे वो विवादित मसले चाहिए आ जिन्हां ते सिखां दी एक राय नहीं है। वो कहना मेरे कान जे खड़े हो गए, मैं कहा नहीं जी मैं नहीं ये काम कर सकता। दूजे दिन वो बंदा दफ्तर ही पहुंच गया उत्थे कॉलेज विच ते उन्हें ये गल आखी कि जी सानू लिस्ट चाहिए है। तो प्रिंसीपल साहब कहते भी तुसीं मैनूं लगदा कल भी फोन किया सी। हाँ जी असीं तां सरकारी बंदे हैं जी, सानू तां करना ही। वो कहते देखो जी ये काम लई मेरे को ना आओ, ना मैं इस चक्कर च पैना। थोड़ा जिहा रोखा भी बोले, औखा भी बोले। सिख नूं गुस्सा आउंदा ही है कि मेरे तो मेरी कौम के खिलाफ मसाला मंगिया जा रहा। तो वो जिहड़ा अफसर सी किसी एजेंसी नैटवर्क का हिस्सा होना, वो कहता देखो जी सरकारां दे हथ बड़े लंबे हुंदे आ, लिस्ट तुसीं नहीं जां किसी होर तरीके नाल बण जाओ तो यह काम तां उहनूं हो के रहना। प्रिंसीपल प्रकाश सिंह ने उस तो बाद दहाइयां देनियां, लिखतां लिखणियां, बोलना करना जिथे भी वक्त मिलना। उन्होंने ये गल बार बार लोगों को दसी कि आपां नूं आउण वाले दिनां च जिन्हां मुद्दिआं ते एक राय नहीं हैगी। हरेक कौम च, हरेक घर विच, हरेक धर्म विच कुछ मुद्दे, कुछ नुकते इहो जिहे हुंदे है जिन्हां उत्ते उस परिवार दे जां उस कौम दे लोकां दी एक राय नहीं हुंदी। ये कोई अलोकार गल नहीं है। तुसीं सारे धर्मां दे विचों इहो जिहे मुद्दे तुहानूं मिल जाण। ते इस गल के आधार के उत्ते बाद विच जो कुछ अपने नाल हुण तक कीता जा रहा, हर चढ़दी सवेर आपां नूं एक दूजे दे जुंडे पट्टण लई कोई ना कोई खबर, कोई फिल्म ही इहो जी आ जांदी है भी लड़ लो भी आपस विच। आपां नूं लड़ाउण दे लई भारत सरकार ने अरबां खरबां रुपये खर्चे हुए। वो कहंदे आ जे विहले हो गए आपस विच ना लड़दे होए ये फिर खालिस्तान दे राह तुरनगे। दूजा ये हैगा
भी जेकर ये खालिस्तान वाले पासे ना भी तुरे, क्योंकि बड़ी भारी बीमारी साडी कौम के अंदर पई हुई है कि सिख तो जुत्तियां खाण लई आपदा राज ना ले लो किते, इत्थे आपां इस मुल्क के लोकतंत्र दे विच छित्तर खाने हैं। ये मतां देण वाले बड़े लोग इस वेले आपदे आप नूं बड़े गुणी ज्ञानी ते विद्वान समझदे आ। खैर वो कहते भी जेकर खालिस्तानी ना भी बने ते जे सारे दे सारे सिख गुरमत का प्रचार करन कराउण वाले पासे तुर पे विहले हो के, वो कोई काम ही ना होया इन्हां नूं, ते फिर सारा भारत जिहड़ा हैगा उन्हां ने अमरधारी गुरु दे खालसे साजण। ये उन्हां नूं पता, सिख नूं नहीं पता, उन्हां नूं पता, दिल्ली दरबार नूं ते नागपुर नूं चंगी तरह पता भी जो कुछ सिੱਖੀ कोले है वो इस मुल्क की उस आबादी नूं बहुत भारी लोड़ आ। लोग जिहड़े ब्राह्मणवाद दे रौह रीतां दे जुल्मां दे सताए हुए है, जदों कोई सिंह सज जांदा उही जाणदा कि क्या बातां सिੱਖੀ च, क्या कमालां सिੱਖੀ च। जदों किसे ਜਿਹੜਾ ਸਿੱਖ ਆ ਨਾ ਅੱਜ ਦਾ, ਉਹਨਾਂ ਨੂੰ ਬਹੁਤਿਆਂ ਨੂੰ ਸਾਡੇ ਵਿੱਚੋਂ ਬੜੇ ਇਹੋ ਜਿਹੇ ਬੰਦੇ ਆ ਜਿਹੜੇ ਹੁਣ ਕਾਮਰੇਡ ਜਿਹਾ ਬਣ ਕੇ ਜਬੜੀਆਂ ਮਾਰਦੇ ਰਹਿੰਦੇ ਆ, ਉਹਨਾਂ ਤੇ ਹਾਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਉਹਨਾਂ ਤੇ ਕਿ ਜਿਹੜੇ ਤੁਹਾਡੇ ਬਜ਼ੁਰਗ ਸੀ ਉਹ ਫਿਰ ਸਿੱਧੇ ਕਾਮਰੇਡ ਹੀ ਬਣ ਬੁੜ ਜਾਂਦੇ, ਉਹ ਕਾਹਤੋਂ ਸਿੱਖ ਬਣੇ। ਅੱਜ ਤੁਹਾਨੂੰ ਧਰਮ ਨਿਰਪੱਖ ਬਣਨ ਦਾ ਚਾਅ ਚੜ ਗਿਆ, ਅੱਜ ਤੁਹਾਨੂੰ ਲਿਬਰਲ ਬਣਨ ਦਾ ਚਾਅ ਚੜ ਗਿਆ, ਅੱਜ ਤੁਹਾਨੂੰ ਕਾਮਰੇਡ ਜਾਂ ਕੁਝ ਹੋਰ ਬਣਨ ਦਾ ਚਾਅ ਚੜ ਗਿਆ ਵੀ ਸਿੱਖੀ ਛੱਡਣੀ ਆ ਕਿਸੇ ਤਰੀਕੇ ਨਾਲ। ਤੇ ਜਦੋਂ ਤੁਹਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਕਿਸੇ ਨਾ ਕਿਸੇ ਮੋੜ ਤੇ ਸਿੱਖੀ, ਕੋਈ 2 ਪੀੜ੍ਹੀਆਂ, ਕੋਈ 5 ਪੀੜ੍ਹੀਆਂ, ਕੋਈ 10 ਪੀੜ੍ਹੀਆਂ ਪਹਿਲਾਂ ਸਿੱਖ ਸਜਿਆ, ਤੇ ਜਿਹੜੇ ਪਹਿਲੇ ਬਜ਼ੁਰਗ ਨੇ ਸਿੱਖ ਸਜਿਆ ਉਹਦੇ ਸਿਰ 'ਚ ਤੁਸੀਂ ਸਵਾਹ ਪਾ ਰਹੇ ਹੋ ਧਰਮ ਨਿਰਪੱਖਤਾ। ਤੇ ਸਿੱਖ ਜਿਹੜਾ ਹੈ ਉਹਨੂੰ ਸਿੱਖੀ ਵਿੱਚ ਜੋ ਕੁਝ ਹਾਸਲ ਹੋਇਆ ਉਹ ਬਹੁਤ ਬਿਰਲਿਆਂ ਨੂੰ ਪਤਾ, ਤੇ ਉਸ ਚੀਜ਼ ਦੇ ਜਿਹੜੇ ਗਾਹਕ ਨੇ ਜਿਨ੍ਹਾਂ ਨੂੰ ਉਹ ਚੀਜ਼ ਦੀ ਲੋੜ ਆ, ਉਹ ਲੋਕ ਸਾਰੇ ਭਾਰਤ ਵਿੱਚੋਂ ਜਦੋਂ ਕੋਈ ਸਿੰਘ ਸੱਜ ਜਾਂਦਾ ਉਹਦੀ ਜੇ ਗੱਲ ਕਿਸੇ ਨੇ ਸਮਝਣੀ ਹੋਵੇ ਤਾਂ ਆ ਜਿਹੜਾ ਨਵੀਨ ਸਿੰਘ ਨਾਂ ਦਾ ਨੌਜਵਾਨ, ਉਹਦੇ ਕੋਲੇ ਹੁਣ ਬਹੁਤ ਸਾਰੇ ਸਿੱਖ ਜਾ ਰਹੇ ਨੇ, ਮੀਡੀਆ ਵਾਲੇ ਜਾ ਰਹੇ ਨੇ ਕਿ ਜੀ ਤੁਸੀਂ, ਉਹ ਕਹਿੰਦਾ ਜਿਨ੍ਹਾਂ ਨੇ ਮੇਰਾ ਬਾਣਾ ਲਹਾਇਆ ਉਹਨਾਂ ਨੂੰ ਤਾਂ ਰੱਬ ਦੇਖੇਗਾ, पर मैं सिੱਖੀ ਨੂੰ त्यागना नहीं, मैं सिੱਖੀ चाह, मैं सिੱਖੀ ਲਈ। और कमाल की गल है कि वो कहता है कि उत्थे बीड़ी पीण लग्या सी, मैं उन्होंने रोकिया, साडा झगड़ा हो गया। मुर्गी मागी वाली सारी गल तां झूठी आ, ये तां बेकार गल आ जिहड़ी उड़ाई गई। इन्ना सच्चा कि जज भी सिफतां करदा, वकील भी सिफतां करदा ਉਹਨੂੰ सिੱਖी दा। वो कहता मैं कलगीधर पातशाह दा अमृत छकिया। ਉਹਦੇ ਬਿਆਨ ਜਿਹੜੇ ਉਹਦੇ ਵਕੀਲ ਦੇ ਰਾਹੀਂ ਲੋਕਾਂ ਸਾਹਮਣੇ ਆਏ ਆ, ਜੋ ਸਥਿਤੀ ਆਈ ਆ, ਆਸ਼ਾ ਕਰਨ ਨੂੰ ਜੀ ਕਰਦਾ ਕਿ ਕਮਾਲ ਹੈ। ਇਹ ਆ ਸਿੱਖੀ। ਇੱਕ ਪਾਸੇ ਉਹ ਫਲਸਫੇ, ਉਹ ਧਰਮ ਨੇ ਜਿਹੜੇ ਝੂਠ ਬੋਲਣ ਲਈ ਪ੍ਰੇਰਦੇ ਨੇ, ਜਿਹੜੇ ਧਰਮ ਦੇ ਸੁਭਾਅ ਹੀ ਇਸ ਤਰੀਕੇ ਨਾਲ ਆ। ਹੁਣ ਜੇ ਪ੍ਰਾਤਨ ਰਿਸ਼ੀ ਮੁਨੀ ਹਿੰਦੂ ਧਰਮ ਦੇ ਜਿੰਨੇ ਮਰਜ਼ੀ ਦੇਖ ਲਓ ਸਾਰੇ, ਕਈ ਵਾਰੀ ਰਾਮਾਇਣ ਜਾਂ ਮਹਾਭਾਰਤ ਜਦੋਂ ਰਾਮਚੰਦਰ ਲਵ ਕੁਸ਼ ਵਗੈਰਾ ਬਣਦੇ ਆ ਤਾਂ ਉਹ ਸਿਰ ਤੇ ਜੂੜਾ ਨਕਲੀ ਲਾਉਂਦੇ ਆ, ਕਿਉਂਕਿ ਅਸਲ ਵਿੱਚ ਸੀਗਾ ਰਾਮਚੰਦਰ ਦੇ, ਲక్ష్మణ ਦੇ ਸੀਗਾ ਸਾਰਿਆਂ ਦੇ। ਹੁਣ ਇੱਕ ਪਾਸੇ ਤਾਂ ਇਹ ਕਹਾਣੀ ਆ ਬਈ ਨਕਲੀ ਜੂੜੇ ਲਾਉਣੇ ਪੈਂਦੇ ਆ, ਰਹਿਬਰਾਂ ਦੇ ਸੀਗੇ। ਦੂਜੇ ਪਾਸੇ ਸਿੱਖ ਜਿਹੜਾ ਹੈ ਉਹਦੇ ਲਈ ਕੇਸ ਜਿਹੜਾ ਹੈ ਦਾੜਾ ਪ੍ਰਕਾਸ਼ ਹੋਣਾ ਚਾਹੀਦਾ, ਅਮਰਧਾਰੀ ਗੁਰਸਿੱਖ ਹੋਣਾ ਚਾਹੀਦਾ। ਹੁਣ ਸਿੱਖ ਜਿਹੋ ਜਿਹਾ ਹੈ, ਸਿੱਖ ਦਾ ਰਹਿਬਰ ਹੋ ਜਿਹਾ ਹੈ, ਪਰ ਸਾਡੇ ਹਿੰਦੂ ਵੀਰਾਂ ਦਾ ਕੀ ਹਾਲ ਆ? ਕ੍ਰਿਸ਼ਨ ਜਿਹੜਾ ਜਾਂ ਹਿੰਦੂ ਦੇਵੀ ਦੇਵਤੇ ਜਿੰਨੇ ਆ, ਸਾਰਿਆਂ ਦੀਆਂ ਪੇਟੀਆਂ, ਬੁੱਤ, ਫੋਟੋਆਂ ਆਪ ਹੀ ਇਹ ਵਰਤਦੇ ਆ, ਸਾਰੇ ਕੇਸਾਧਾਰੀ ਹੋਣਗੇ, ਪਰ ਆਪ ਸਾਰੇ ਘੋਣ ਮੋਨ ਨੇ। ਇਹਨਾਂ ਨੂੰ ਉਸ ਪੁਆਇੰਟ ਦੀ ਸਮਝ ਕਿਉਂ ਨਹੀਂ ਆ ਰਹੀ? ਸਿੱਖ ਲਈ ਮਰਨ ਹੋ ਜਾਂਦਾ ਜੇਕਰ ਧੱਕੇ ਨਾਲ, ਜ਼ੁਲਮ ਨਾਲ। ਇੱਥੇ ਕਈ ਸਾਡੇ ਹੁਣ ਸਿਆਣੇ ਪੈਦਾ ਹੋ ਗਏ, ਜੇ ਇਹ ਸਿਆਣਿਆਂ ਦੇ ਬਾਰੇ ਗੱਲ ਕਰੀਏ ਤਾਂ ਲੋਕ ਇਹਨਾਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਉਦੋਂ ਹੁੰਦੇ ਨਾ, ਤੁਸੀਂ ਭਾਈ ਤਾਰੂ ਸਿੰਘ ਨੂੰ ਵੀ ਕਹਿਣਾ ਸੀਗਾ ਵੀ ਇੱਕ ਵਾਰੀ ਆਪਦੀ ਜਾਨ ਬਚਾ ਲਓ, ਕਾਹਨੂੰ ਖੋਪਰੀ ਲਾਉਣੀ ਆ, ਕੇਸ ਤਾਂ ਫੇਰ ਆ ਜਾਣਗੇ।
ਤਰਕ ਦੀ ਗੱਲ ਆ ना, ਤੁਸੀਂ ਤਾਂ ਲੌਜਿਕ ਵਾਲੇ ਹੋ ਭਾई। ਤੁਹਾਨੂੰ ਕੀ ਪਤਾ ਧਰਮ ਹੇਤ ਸੀਸ ਵਾਰਨ ਦਾ ਆਨੰਦ ਕੀ ਹੈ। ਅੱਜ ਜੇ ਅਰਦਾਸ ਵਿੱਚ ਭਾਈ ਤਾਰੂ ਸਿੰਘ ਦਾ ਜ਼ਿਕਰ ਆ, ਭਾਈ ਮਨੀ ਸਿੰਘ ਦਾ ਜ਼ਿਕਰ ਆ, ਜਾਂ ਹੋਰ ਯੋਧਿਆਂ ਦਾ ਜ਼ਿਕਰ ਆ, ਉਹ ਇਸ ਕਰਕੇ ਹੀ ਆ ਸਦੀਆਂ ਤੱਕ ਰਹਿਣਾ। ਜੇ ਉਦੋਂ ਕਾਮਰੇਡਾਂ ਵਾਲੀ ਆ ਤਰਕ ਵਾਲੀ ਗੱਲ ਮੰਨ ਲਈ ਹੁੰਦੀ, ਫਿਰ ਕਿਹਨੇ ਜ਼ਿਕਰ ਕਰਨਾ। ਇਤਿਹਾਸ ਉਹਨਾਂ ਦਾ ਜਿਹੜੇ ਗੱਲ ਉੱਤੇ ਪਹਿਰਾ ਦੇ ਜਾਂਦੇ। ਤੇ ਇਸ ਵੇਲੇ ਸਮੁੱਚੇ ਭਾਈਚਾਰੇ ਨੂੰ ਚਾਰੇ ਪਾਸਿਓਂ ਘੇਰ ਕੇ ਉਹਨਾਂ ਦੇ ਉੱਤੇ ਕਾਨੂੰਨ ਦਾ ਹੱਲਾ ਜਿਹੜਾ ਹੈ, ਉਹਦਾ ਦਹਿਸ਼ਤ, ਉਹਦੇ ਡਰ ਪਾ ਕੇ ਸਿੱਖਾਂ ਤੋਂ, ਜਿਵੇਂ ਸੂਬਾ ਸਰਹੱਦ ਦੀ ਕਚਹਿਰੀ 'ਚ ਕਹਿੰਦੇ ਸੀ ਨਾ ਸਾਹਿਬਜ਼ਾਦਿਆਂ ਨੂੰ ਕਿ ਦੀਨ ਕਬੂਲ ਕਰ ਲਓ ਜਾਂ ਮੌਤ, ਉਹ ਜਿਹਾ ਮਾਹੌਲ ਬਣਦਾ ਜਾ ਰਿਹਾ ਕਿ ਇੱਥੇ ਵੱਸਦੇ ਸਿੱਖਾਂ ਨੂੰ ਇੱਕ ਆਵਾਜ਼ ਗਾਇਬ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਸਿੱਖੋ ਜਾਂ ਤਾਂ ਹਿੰਦੂ ਹੋਣਾ ਮੰਨ ਲਓ, ਹਿੰਦੂਪੁਣਾ ਪ੍ਰਵਾਨ ਕਰ ਲਓ, ਨਹੀਂ ਮਰ ਲਈ ਤਿਆਰ ਹੋ ਜਾਓ। ਸੋ ਇਸ ਮਾਹੌਲ ਦੇ ਵਿੱਚ ਆ ਜਿਹੜੇ ਧਾਰਮਿਕ ਭਾਵਨਾਵਾਂ ਦਾ ਠੇਸ ਪਹੁੰਚਾਉਣ ਦਾ ਪਰਚਾ, ਇਹ ਤਾਂ ਸਕਿੰਟ ਵਿੱਚ ਦਰਜ ਕਰਤਾ। ਤੇ ਸਿੱਖਾਂ ਦੇ ਜਜ਼ਬਾਤਾਂ ਦੀ ਜੇ ਗੱਲ ਕਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਇੰਨੀ ਨੀਚ ਗੱਲ ਕਰਨ ਵਾਲੇ ਦੇ ਖਿਲਾਫ ਕਾਰਵਾਈ ਕਰਾਉਣ ਲਈ ਸਿੱਖ ਪਿੱਟਦੇ ਫਿਰਦੇ। ਪਹਿਲਾਂ ਤਾਂ ਪਰਚੇ ਨਹੀਂ ਸੀ ਦਰਜ ਕਰਦੇ, ਪਰਚਾ ਦਰਜ ਹੋ ਗਿਆ ਫਿਰ ਗ੍ਰਿਫਤਾਰੀ ਨਹੀਂ ਸੀ ਹੁੰਦੀ। ਗ੍ਰਿਫਤਾਰੀ ਲਈ 3 ਦਿਨ ਤੋਂ ਧਰਨਾ ਲਾਈ ਬੈਠੇ ਆ ਸਿੱਖ, ਕੋਈ ਸੁਣਵਾਈ ਨਹੀਂ। ਤੇ ਜੇ ਸਿੱਖ 2 ਜਾਂ 5 ਜਾਣੇ ਉਹਦੇ ਘਰ ਵੱਲ ਨੂੰ ਤੁਰ ਪੈਣ ਨਾ, ਉੱਥੇ ਜਾ ਕੇ ਹੈਰਾਨ ਹੋ ਜਾਣਗੇ ਕਿ 500 ਤੋਂ ਵੱਧ ਪੁਲਿਸ ਮੁਲਾਜ਼ਮ CID ਵਾਲੇ, ਖੁਫੀਆ ਮਹਿਕਮੇ ਵਾਲੇ ਉਸ ਅਨਿਲ ਅਰੋੜੇ ਦੀ ਰਾਖੀ ਲਈ ਬੈਠੇ ਹੋਣ। ਤੇ ਆਹ ਸਿੱਖ ਦੇ ਬਾਰੇ ਕੀ ਹਾਲ ਹੋਇਆ ਜਿਹਨੇ ਅੰਬਾਲੇ ਦੇ ਵਿੱਚ ਇੱਕ ਧਾਰਮਿਕ ਗੱਲ ਕਹਿਤੀ ਕਿ ਕਰਵਾ ਚੌਥ ਬਾਰੇ, ਉਹ ਤੇ ਪਰਚਾ ਦਰਜ ਵੀ ਹੋਇਆ, ਉਹਦੇ ਘਰੇ ਹਮਲਾ ਵੀ ਹੋਇਆ। ਸੋ ਸਿੱਖਾਂ ਦੀ ਅਸਲ ਹਾਲਤ ਇਸ ਮੁਲਕ ਵਿੱਚ ਇਹ ਹੈ ਕਿ ਕੋਈ ਲੋਕ ਲੋਕਤੰਤਰ ਨਹੀਂ, ਇੱਥੇ ਠੋਕਤੰਤਰ ਆ ਵੀ ਜਿੱਥੇ ਵੀ ਸਿੱਖ ਮਿਲਦਾ ਉਹਨੂੰ ਠੋਕ ਦਿਓ। 1984 ਦੇ ਜੂਨ ਮਹੀਨੇ ਵੀ ਸਿੱਖ ਠੋਕੇ ਗਏ, ਨਵੰਬਰ ਮਹੀਨੇ 'ਚ ਵੀ ਠੋਕੇ ਗਏ। ਬਾਅਦ ਵਿੱਚ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ, ਝੂਠੇ ਮੁਕੱਦਮੇ, ਸਿੱਖਾਂ ਦੀ ਆਵਾਜ਼ ਬੰਦ ਕਰਨ ਲਈ। ਤੇ ਹੁਣ ਧਾਰਮਿਕ ਗੱਲ ਜਿਹੜੀ ਪੰਥਕ ਗੱਲ ਆ, ਸਿੱਖ ਨੇ ਤਾਂ ਭਾਈ ਇਹੀ ਕਹਿਣਾ। ਔਰ ਇਹਦੇ ਬਾਰੇ ਮੈਂ ਆਪਦੀ ਇੱਕ ਗੱਲ ਸੁਣਾ ਕੇ ਸਮਾਪਤੀ ਕਰਾਂ। ਅਸੀਂ ਇੱਕ ਵਾਰੀ ਸਾਡੇ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਬੜਾ ਮਸ਼ਹੂਰ ਦਾਖਾ, ਉੱਥੇ ਸਮਾਗਮ ਸੀ ਤੇ ਅਸੀਂ ਉੱਥੇ ਮੈਂ ਸਟੇਜ ਤੋਂ ਗੁਰੂ ਮਾਨਿਓ ਗ੍ਰੰਥ ਦੇ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾ ਰਿਹਾ ਸੀ ਕਿ ਸਿੱਖਾਂ ਨੂੰ ਆਪਦਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਚਾਹੀਦਾ। ਇਸ ਗੱਲ ਤੇ ਵੀ ਭੜਕ ਕੇ ਇੱਕ ਡੇਰਾ ਸਰਸੇ ਵਾਲਿਆਂ ਦਾ ਸਮਰਥਕ ਖੜਾ ਹੋ ਕੇ ਉੱਥੇ ਅਵਾ ਤਬਾ ਬੋਲਣ ਲੱਗ ਗਿਆ। ਚਲੋ ਸਿੰਘਾਂ ਦਾ ਜ਼ੋਰ ਸੀਗਾ, ਉਹਨੂੰ ਕਾਬੂ ਕਰ ਲਿਆ, ਪਰ ਅਸੀਂ ਇਹਦੀ ਜੁਰਤ ਤੇ ਹੈਰਾਨ ਸੀ ਕਿ ਸਾਨੂੰ ਅੱਜ ਸਾਡੇ ਹੀ ਘਰ ਵਿੱਚ ਇਸ ਗੱਲ ਤੇ ਰੋਕਿਆ ਜਾ ਰਿਹਾ ਕਿ ਤੁਸੀਂ ਗੁਰੂ ਮਾਨਿਓ ਗ੍ਰੰਥ ਦੀ ਗੱਲ ਕਿਉਂ ਕਰਦੇ। ਸੋ ਆਉਣ ਵਾਲਾ ਸਮਾਂ ਸਾਡੀ ਕੌਮ ਲਈ ਹੋਰ ਵੀ ਖਤਰਨਾਕ ਹੈ। ਜਿਨ੍ਹਾਂ ਨੂੰ ਆ ਜਿਹੜਾ ਵਾਇਰਸ ਚਿੰਬੜਿਆ ਹੋਇਆ ਭਾਰਤ ਮਾਤਾ ਕੀ ਜੈ ਵਾਲਾ, ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਟਾਇਰ ਤਾਂ ਸਾਡੇ ਗਲਾਂ 'ਚ ਵੀ ਪੈ ਸਕਦੇ ਆ, ਝੂਠੇ ਮੁਕਾਬਲੇ ਸਾਡੇ ਵੀ ਬਣਾਏ ਜਾ ਸਕਦੇ ਆ, ਝੂਠੇ ਮੁਕੱਦਮੇ ਵੀ ਬਣਾਏ ਜਾ ਸਕਦੇ ਆ, ਪਰ ਸਾਨੂੰ ਘੱਟੋ ਘੱਟ ਮਨ ਨੂੰ ਤਸੱਲੀ ਹੋਊਗੀ ਕਿ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋਏ ਇਹ ਸਾਰਾ ਕੁਝ ਹੋ ਰਿਹਾ। ਤੇ ਤੁਹਾਡਾ ਕੀ ਹਾਲ ਹੋਊਗਾ? ਤੁਸੀਂ ਤਾਂ ਫਿਰ ਉਸ ਟਾਈਮ ਇਹੀ ਮਿੰਨਤਾਂ ਜਿਹੀਆਂ ਕਰਦੇ ਹੋਵੋਗੇ ਕਿ ਮੇਰੇ ਜੀ ਟਾਇਰ ਜਿਹੜਾ ਹੈਗਾ ਉਹ ਨਾ ਪਾਓ, ਅਸੀਂ ਤਾਂ ਭਾਰਤ ਮਾਤਾ ਕੀ ਜੈ ਕਹਿੰਦੇ ਆ। ਜਿਵੇਂ ਜੂਨ 84 ਤੋਂ ਬਾਅਦ ਨਵੰਬਰ 84 ਨੂੰ ਬੜੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਵਹਿਮ ਸੀਗਾ ਕਿ ਅਸੀਂ ਤਾਂ ਭਾਰਤ ਮਾਤਾ ਕੀ ਜੈ ਵਾਲੇ ਆ। ਖੁਸ਼ਵੰਤ ਸਿੰਘ ਤੋਂ ਲੈ ਕੇ ਆ ਜਿਹੜਾ ਮਨਮੋਹਨ ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਤੇ ਫੌਜਾਂ ਦੇ ਵੱਡੇ ਜਰਨੈਲ ਜਿਹੜੇ ਰਹੇ ਆ, ਸਾਰਿਆਂ ਨੂੰ ਅਗਲਿਆਂ ਨੇ ਦੱਸਿਆ ਕਿ ਸਿੱਖ ਕੀ ਹੁੰਦਾ ਤੇ ਸਿੱਖੀ ਕੀ ਹੁੰਦੀ ਆ। ਸੋ ਅੱਜ ਲਈ ਇੰਨਾ ਹੀ ਕਾਫੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।